ਅਗਲੀ ਜਿਹੜੀ ਹਰਜੋਤ ਸਿੰਘ ਜੀ ਇਕੋਨਮੀ ਦੀ ਗੱਲ ਕਰਦੇ ਜਾਈਏ ਤਾਂ ਅਮਰੀਕਾ ਦੀ ਸਭ ਤੋਂ ਵੱਡੀ ਜਿਹੜੀ ਪ੍ਰਾਈਵੇਟ ਪੇਰੋਲ ਰਨ ਕਰਨ ਵਾਲੀ ਜਿਹੜੀ ਕੰਪਨੀ ਏਡੀਪੀ ਆ, ਉਹਨਾਂ ਨੇ ਆਪਣੀ ਜਿਹੜੀ ਜੌਬ ਰਿਪੋਰਟ ਪੇਸ਼ ਕੀਤੀ ਆ। ਉਹਨਾਂ ਨੇ ਇਹ ਕਿਹਾ ਵੀ ਜੂਨ ਮਹੀਨੇ ਦੇ ਵਿੱਚ ਜਿਹੜੀ ਪ੍ਰਾਈਵੇਟ ਸੈਕਟਰ ਦੀ ਹਾਇਰਿੰਗ ਆ, ਉਹ ਘਟ ਗਈ ਹੈਗੀ ਆ। ਐਕਸਪੈਕਟੇਸ਼ਨਸ ਇਹ ਸੀਗੀਆਂ, ਇਹ ਕਿਆਸ ਰਹੀਆਂ ਸੀਗੀਆਂ ਵੀ 1 ਲੱਖ ਜੌਬਸ ਦਾ ਵਾਧਾ ਹੋਊਗਾ ਜੂਨ ਮਹੀਨੇ 'ਚ, ਪਰ ਏਡੀਪੀ ਦਾ ਡਾਟਾ ਇਹ ਦੱਸ ਰਿਹਾ ਆ ਵੀ ਪ੍ਰਾਈਵੇਟ ਸੈਕਟਰ ਦੇ ਵਿੱਚ ਲੱਖ ਜੌਬ ਦੇ ਵਾਧੇ ਦੀ ਬਜਾਏ 33,000 ਜੌਬਸ ਓਵਰਆਲ ਲਾਸ ਜਿਹੜੀਆਂ ਉਹ ਹੋਈਆਂ ਆ। ਸੋ ਓਵਰਆਲ ਇਕੋਨਮੀ ਦੇ ਵਿੱਚ ਜੌਬਸ ਜਿਹੜੀ ਆ ਉਹਨਾਂ ਦੀ ਕਟੌਤੀ ਹੋਈ ਆ। ਇਹਦੇ ਵਿੱਚ ਹਰਜੋਤ ਸਿੰਘ ਜੀ ਇੱਕ ਵੱਡਾ ਫੈਕਟਰ, ਬਹੁਤ ਸਾਰੇ ਲੋਕ ਜਿਹੜੇ ਇਮੀਗ੍ਰੇਸ਼ਨ ਦੀਆਂ ਰੇਟਸ ਤੇ ਉਹ ਸਾਰੀਆਂ ਚੀਜ਼ਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਮੰਨਿਆ ਜਿਹੜਾ ਹੋ ਜਾ ਰਿਹਾ। ਕਹਿੰਦੇ ਵੀ ਮਾਰਚ 2023 ਤੋਂ ਬਾਅਦ 'ਚ ਇਹ ਪਹਿਲਾ ਮਹੀਨਾ ਅਜਿਹਾ ਆਇਆ ਆ ਜਿਸ ਦੇ ਵਿੱਚ ਜੌਬ ਪ੍ਰਾਈਵੇਟ ਪੇਰੋਲਸ ਆ ਉਸ ਦੇ ਵਿੱਚ ਕਟੌਤੀ ਦੇਖੀ ਗਈ ਹੈ। ਨੈਗੇਟਿਵ ਦੇ ਵਿੱਚ ਇਹ ਨੰਬਰ ਆਇਆ ਹੈਗਾ ਆ। ਮਈ ਮਹੀਨੇ ਦੇ ਵਿੱਚ ਜੌਬ ਗਰੋਥ 29,000 ਜੌਬਸ ਐਡ ਹੋਈਆਂ ਸੀਗੀਆਂ ਤੇ ਉਸ ਦੀ ਬਜਾਏ ਜੂਨ ਦੇ ਵਿੱਚ ਲੱਖ ਜੌਬ ਵਧਣ ਦੀ ਜਿਹੜੀ ਇਹ ਕਿਆਸ ਰਹੀਆਂ, ਜਿਹੜੇ ਵਾਲ ਸਟਰੀਟ ਜਰਨਲ ਆ, ਇਕੋਨੋਮਿਸਟ ਆ, ਉਹ ਲਾਈ ਬੈਠੇ ਸੀਗੇ, ਪਰ ਉਸ ਦੇ ਨਾਲੋਂ ਜਿਹੜਾ ਕਾਫੀ ਜ਼ਿਆਦਾ ਘੱਟ ਜਿਹੜੀਆਂ ਹੋਈਆਂ ਆ। ਅਨਇੰਪਲੋਇਮੈਂਟ ਦੀ ਜਿਹੜੀ ਦਰ ਆ ਉਹ 4.2 ਤੋਂ ਵੱਧ ਕੇ 4.3% ਜਿਹੜੀ ਉਹ ਵੱਧ ਚੁੱਕੀ ਆ। ਜੌਬਲੈਸ ਜਿਹੜੇ ਕਲੇਮ ਨੇ ਉਹ ਡਾਟਾ ਸ਼ੋ ਕਰਦਾ ਆ ਵੀ 2,40,000 ਲੋਕਾਂ ਨੇ ਜਿਹੜੀਆਂ ਨਵੇਂ ਜਿਹੜੇ ਅਨਇੰਪਲੋਇਮੈਂਟ ਬੈਨੀਫਿਟਸ ਦੇ ਲਈ ਜਿਹੜਾ ਉਹ ਅਪਲਾਈ ਕੀਤਾ ਹੈਗਾ ਆ। ਸੋ ਕਹਿੰਦੇ ਵੀ ਪ੍ਰੋਫੈਸ਼ਨਲ ਬਿਜ਼ਨਸ ਸਰਵਿਸਿਜ਼ ਦੇ ਵਿੱਚ 56,000 ਲੋਕ, ਹੈਲਥ ਤੇ ਐਜੂਕੇਸ਼ਨ ਦੇ ਵਿੱਚ 52,000 ਜੌਬਸ ਜਿਹੜੀਆਂ ਉਹ ਲਾਸ ਜਿਹੜੀਆਂ ਹੋਈਆਂ ਆ। ਪ੍ਰੋਡਕਸ਼ਨ ਦੇ ਵਿੱਚ 32,000 ਜਿਹੜੀਆਂ ਉਹ ਵਧੀਆਂ ਸੀਗੀਆਂ। ਸੋ ਓਵਰਆਲ ਸਾਰਾ ਜਿਹੜਾ ਜਮਾ ਘਟਾਓ ਜਿਹੜਾ ਉਹ ਕਰਕੇ 33,000 ਜੌਬਸ ਦਾ ਜਿਹੜਾ ਲਾਸ ਆ ਉਹ ਏਡੀਪੀ ਰਿਪੋਰਟ ਕਰ ਰਿਹਾ ਆ।